जी डॉक्टर साहब साढ़े कोल अगला फेसबुक मैसेज आया है इटली तो वीर हरजिंदर सिंह जी का। ये लिखते हैं वाहिगुरू जी का खालसा वाहिगुरू जी की फतेह। डॉक्टर साहब जी अज साडे सारे फेसबुक वीर भाई रणजीत सिंह जी ਅਤੇ ਭਾਈ ਪੰਥਪ੍ਰੀਤ ਸਿੰਘ ਜੀ ਬਾਰੇ ਜੋ ਵੀ ਗਲਤ ਜਾਂ ਸਹੀ ਲਿਖ ਰਹੇ ਹਨ ਉਸ ਨਾਲ ਸਿੱਖ ਕੌਮ ਵਿੱਚ ਦੁਵਿਧਾ ਪੈਦਾ ਹੋ ਰਹੀ ਹੈ ਅਤੇ ਸਿੱਖ ਵਿਰੋਧੀ ਤਾਕਤਾਂ ਨੂੰ ਬਲ ਮਿਲ ਰਿਹਾ ਹੈ। ਤੁਸੀਂ ਇਹਨਾਂ ਨੂੰ ਸਮਝਾਓ ਕਿ ਇਹ ਮਸਲੇ ਬਾਅਦ ਵਿੱਚ ਵੀ ਹੱਲ ਹੋ ਜਾਣਗੇ। ਇਹੋ ਜਿਹਾ ਕੁਝ ਫੇਸਬੁੱਕ ਜਾਂ ਕਿਤੇ ਹੋਰ ਨਾ ਲਿਖੋ ਜਿਸ ਨਾਲ ਸਾਡੇ ਦੁਸ਼ਮਣ ਨੂੰ ਹੋਰ ਬਲ ਮਿਲੇ। ਅੱਜ ਸਾਰਿਆਂ ਨੂੰ ਇੱਕ ਹੋਣ ਦੀ ਲੋੜ ਹੈ। ਗੱਡੀ 'ਚ ਠੰਡੇ ਪਾਣੀ ਦੀ ਵੀ ਲੋੜ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਇਹਨਾਂ ਦਾ ਵੀਰ ਹਰਜਿੰਦਰ ਸਿੰਘ ਜੀ ਦਾ ਸ਼ੁਕਰੀਆ। ਇਹਨਾਂ ਨੇ ਸਾਨੂੰ ਇਟਲੀ ਤੋਂ ਲਿਖਿਆ। ਅਸੀਂ ਪਿਛਲੀ ਈਮੇਲ ਵੇਲੇ ਵੀ ਇਸ ਨੁਕਤੇ ਨੂੰ ਟੱਚ ਕੀਤਾ ਜੀ ਔਰ ਅਸੀਂ ਬਿਲਕੁਲ ਇਸ ਗੱਲ 'ਚ ਯਕੀਨ ਰੱਖਦੇ ਹਾਂ ਕਿ ਵੀ ਜਿਹੜਾ ਜਿੱਥੇ ਜਿੰਨੀ ਸੇਵਾ ਕਰ ਸਕਦਾ ਹੈ ਕਰ ਰਿਹਾ ਹੈ ਜਿੰਨੀ ਕੁ ਸਮਰੱਥ ਹੈ ਉਹਨੂੰ ਉੱਥੇ ਹੀ ਰਹਿਣ ਦੇਈਏ। ਔਰ ਮੈਂ ਕਈ ਵਾਰੀ ਇਹ ਲੇਮੈਨ ਲੈਂਗੁਏਜ 'ਚ ਪਿਛਲੀ ਮੂਵਮੈਂਟ ਦੇ ਪੀਰੀਅਡ 'ਚ ਵੀ ਇਹ ਗੱਲ ਕਹਿੰਦਾ ਕਿ ਬਹੁਤ ਵਾਰ ਅਸੀਂ ਟਾਂਗਾ ਵਾਹੁਣ ਵਾਲਿਆਂ ਨੂੰ ਪਾਇਲਟ ਦੀ ਕਾਕਪਿਟ 'ਚ ਬਿਠਾ ਦਿੰਦੇ ਤੇ ਫਿਰ ਪਿੱਛੇ ਛਮਕ ਲੈ ਕੇ ਖਲੋਤੇ ਹੁੰਦੇ ਆ ਵੀ ਜਹਾਜ਼ ਉਡਾ ਜੀ। ਹੁਣ ਉਹ ਛਮਕ ਮਾਰ ਕੇ ਟਾਂਗੇ ਨੂੰ ਘੋੜੇ ਨੂੰ ਤਾਂ ਦੜਾ ਸਕਦਾ ਹੈ, ਜਹਾਜ਼ ਉਡਾਣਾ ਉਹਦੇ ਵੱਸ ਦਾ ਨਹੀਂ ਹੈ। ਜੀ ਜੀ। ਸੋ ਮੈਂ ਸਮਝਦਾ ਵੀ ਇਸੇ ਤਰ੍ਹਾਂ ਅਸੀਂ ਸਾਰੇ ਹੀ ਇੱਕ ਸੀਮਤ ਦਾਇਰਾ ਕਾਰ 'ਚ ਕੰਮ ਕਰਨ ਵਾਲੇ ਹਾਂ। ਅਸੀਂ ਵੀ ਇੱਥੇ ਬੈਠ ਕੇ ਹੋ ਸਕਦਾ ਬਹੁਤ ਵਧੀਆ ਗੱਲਾਂ ਬਹੁਤ ਵਧੀਆ ਵਿਖਿਆਨ ਕਰ ਰਹੇ ਹੋਈਏ ਪਰ ਜੇ ਸਾਨੂੰ ਜੰਗ ਦੇ ਮੈਦਾਨ 'ਚ ਜਾ ਕੇ ਜੂਝਣਾ ਪਏ ਮੇ ਵੀ ਅਸੀਂ ਵੀ ਕੋਵਿਡ ਸਾਬਤ ਹੋਈਏ ਨਾ ਉੱਥੇ ਜਿਹੜਾ ਖਲੋ ਸਕੀਏ। ਔਰ ਇਸੇ ਤਰ੍ਹਾਂ ਜਿਹੜੇ ਸ਼ਹੀਦੀਆਂ ਦੇਣ ਵਾਲੇ ਨੇ ਦੂਸਰੇ ਨੇ ਉਹਨਾਂ ਦਾ ਇੱਕ ਆਪਣਾ ਮੁਕਾਮ ਹੈ ਪਰ ਜਿਨ੍ਹਾਂ ਨੇ ਉਸ ਨੂੰ ਅੱਗੇ ਲਿਜਾਣਾ ਹੁੰਦਾ ਉਹ ਉਹਨਾਂ ਦਾ ਇੱਕ ਆਪਣਾ ਰੋਲ ਹੁੰਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹਨਾਂ ਨੇ ਵੈਸੇ ਜਿਹੜੀ ਉਹ ਠੰਡੇ ਪਾਣੀ ਦੀ ਗੱਲ ਕੀਤੀ ਤਾਂ ਬੱਸਾਂ ਯਾਦ ਆ ਗਈਆਂ ਪੰਜਾਬ ਰੋਡਵੇਜ਼ ਦੀਆਂ ਦੂਜੇ ਕਿ ਵੀ ਥੋੜਾ ਚੱਲ ਕੇ ਫਿਰ ਬੱਸ ਰੁਕ ਜਾਂਦਾ ਸੀ ਘੂੰ ਘੂੰ ਫਿਰ ਉਹ ਪਾਣੀ ਪਾਉਂਦੇ ਸੀ ਕਿ ਵੀ ਇਹ ਰੇਡੀਏਟਰ ਠੰਡਾ ਕਰੋ ਤੇ ਟ੍ਰੇਨ 'ਚ ਵੀ ਠੰਡੇ ਪਾਣੀ ਦੀ ਵੀ ਲੋੜ ਹੁੰਦੀ ਹੈ। ਸੋ ਸਾਰੇ ਤੱਤੇ ਨਹੀਂ ਚਾਹੀਦੇ ਠੰਡਾ ਪਾਣੀ ਵੀ ਚਾਹੀਦਾ। ਸੋ ਇਹਨਾਂ ਦਾ ਵੀਰ ਹਰਜਿੰਦਰ ਸਿੰਘ ਦਾ ਸ਼ੁਕਰੀਆ ਇਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਸਾਡੇ ਕੋਲ ਅਗਲਾ ਫੇਸਬੁੱਕ ਮੈਸੇਜ ਆਇਆ ਹੈ ਪਾਕਿਸਤਾਨ ਤੋਂ ਉਸਾਮਾ ਕਿਊਮ ਜੀ ਦਾ। ਇਹ ਲਿਖਦੇ ਹਨ ਅਸਲਾਮ ਵਾਲੇਕਮ ਡਾਕਟਰ ਸਾਹਿਬ। ਵਾਲੇਕਮ ਸਲਾਮ। ਮੈਂ ਕਈ ਵਾਰ ਸਿੱਖਾਂ ਨਾਲ ਜੋ ਇੰਡੀਅਨ ਪੰਜਾਬ 'ਚ ਵਸਦੇ ਹਨ ਬਹਿਸ ਕੀਤੀ ਹੈ ਤੇ ਜਦ ਵੀ ਮੈਂ 1984 ਦੇ ਸਿੱਖ ਕਤਲੇਆਮ ਦੀ ਗੱਲ ਕਰਦਾ ਹਾਂ ਤਾਂ ਉਹ ਕਹਿੰਦੇ ਹਨ ਕਿ ਇਸ ਲਈ ਇਕੱਲੀ ਇੰਦਰਾ ਗਾਂਧੀ ਜ਼ਿੰਮੇਵਾਰ ਸੀ ਤੇ ਸਿੱਖਾਂ ਨੇ ਉਸ ਕੋਲੋਂ ਬਦਲਾ ਲਿਆ। ਡਾਕਟਰ ਸਾਹਿਬ ਇਹ ਗੱਲ ਸਹੀ ਹੈ ਕਿ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਰਾਜੀਵ ਗਾਂਧੀ ਬਹੁਮਤ ਨਾਲ ਪ੍ਰਧਾਨ ਮੰਤਰੀ ਬਣਿਆ। ਇਹ ਗੱਲ ਕੀ ਸਾਬਤ ਕਰਦੀ ਹੈ? ਇਹ ਗੱਲ ਨਹੀਂ ਦੱਸਦੀ ਕਿ ਭਾਰਤੀ ਲੋਕ ਸਿੱਖ ਕਤਲੇਆਮ ਪ੍ਰਤੀ ਕੋਈ ਪਛਤਾਵਾ ਨਹੀਂ ਦਿਖਾਉਂਦੇ। ਡਾਕਟਰ ਸਾਹਿਬ ਮੇਰਾ ਦੂਜਾ ਸਵਾਲ ਹੈ ਕਿ ਪਾਕਿਸਤਾਨ ਸਰਕਾਰ ਤੁਹਾਨੂੰ ਜਾਂ ਕਿਸੇ ਹੋਰ ਸਿੱਖ ਐਕਟੀਵਿਸਟ ਨੂੰ ਵਰਕਸ਼ਾਪ ਲਈ ਲੈਕਚਰ ਕਰਨ ਲਈ ਕਿਉਂ ਨਹੀਂ ਬੁਲਾਉਂਦੇ? ਜੀ ਡਾਕਟਰ ਸਾਹਿਬ ਨਾ ਕੀ ਉਸਾਮਾ ਕਿਊਮ। ਹਾਂਜੀ ਹਾਂਜੀ ਉਸਾਮਾ ਕਿਊਮ। ਹਾਂ ਉਸਾਮਾ ਕਿਊਮ ਜੀ ਦਾ ਸ਼ੁਕਰੀਆ। ਉਹਨਾਂ ਨੇ ਸਾਨੂੰ ਪਾਕਿਸਤਾਨ ਤੋਂ ਲਿਖਿਆ। ਉਹਨਾਂ ਨੇ ਦੋ ਸਵਾਲ ਕੀਤੇ ਨੇ ਕਿ ਵੀ ਜਦੋਂ ਭਾਰਤੀ ਸਿੱਖਾਂ ਨਾਲ ਇਹਨਾਂ ਦੀ ਗੱਲ ਹੁੰਦੀ ਹੈ ਤੇ ਉਹਨਾਂ ਦਾ ਬਹੁਤਿਆਂ ਦਾ ਹੁੰਦਾ ਜੀ ਇੰਦਰਾ ਗਾਂਧੀ ਜ਼ਿੰਮੇਵਾਰ ਸੀ ਉਹਨੂੰ ਮਾਰ ਦਿੱਤਾ ਬਾਕੀਆਂ ਦਾ ਤਾਂ ਕੋਈ ਨਹੀਂ ਹੈ ਜੀ। ਔਰ ਉਹਦਾ ਜਵਾਬ ਵੀ ਉਹਨਾਂ ਨੇ ਖੁਦ ਹੀ ਦਿੱਤਾ ਹੈ ਕਿ ਵੀ ਗੱਲ ਇੰਦਰਾ ਗਾਂਧੀ ਤਾਂ ਉਸ ਸਾਰੇ ਮੁਹਾਜ਼ ਦੀ ਜਿਸ ਦਾ ਨਾਂ ਬ੍ਰਾਹਮਣਵਾਦ ਜਾਂ ਅੱਜ ਹਿੰਦੂਤਵ ਹੈ ਉਹ ਤਾਂ ਇੱਕ ਫਰੰਟ ਸੀ। ਉਹ ਤਾਂ ਉਹਨਾਂ ਦੀ ਦੁਰਗਾ ਮਾਈ ਉਸ ਕੰਮ ਦੇ ਲਈ ਖੜੀ ਕੀਤੀ ਹੋਈ ਸੀ। ਉਹਨੇ ਆਪਣਾ ਕੰਮ ਕਰ ਦਿੱਤਾ ਪਰ ਜਿਸ ਬਹੁਮਤ ਨਾਲ ਬਹੁਮਤ ਵੀ ਆਲਮੋਸਟ 3/4 ਬਹੁਮਤ ਨਾਲ ਰਾਜੀਵ ਗਾਂਧੀ ਜਿਹੜਾ ਉਹ ਪ੍ਰਧਾਨ ਮੰਤਰੀ ਉਹਨਾਂ ਵੱਲੋਂ ਬਣਾਇਆ ਜਾਂਦਾ ਹੈ। ਔਰ ਉਹ ਪਹਿਲੇ ਆਪਣਾ ਉਸ ਬੋਟ ਕਲੱਬ ਐਡਰੈਸ ਦੇ ਵਿੱਚ ਕਹਿੰਦਾ ਹੈ कि जब कोई बड़ा वृक्ष गिरता है तो धरती कांपती है जी। और जे फिर इन्हां 31 सालां च किन्नियां हुकूमतां जिहड़ियां डाइवर्स पार्टियां दियां जिन्हां च वीपी सिंह चंद्रशेखर और वाजपेयी और सारियां दियां बणीਆਂ ਕਿਸੇ ਨੇ ਵੀ ਸਜ਼ਾ ਕਿਉਂ ਨਹੀਂ ਦਿੱਤੀ ਕਾਤਲਾਂ ਨੂੰ? ਹਜ਼ਾਰਾਂ ਜਿਹੜੇ ਸਿੱਖ ਨੇ ਇਕੱਲੇ ਦਿੱਲੀ ਦੇ ਵਿੱਚ ਜਿਉਂਦੇ ਸਾੜੇ ਗਏ। ਸੋ ਜ਼ਾਹਰ ਹੈ ਕਿ ਇਹ ਜਿਹੜੀ ਮੈਜੋਰਿਟੀ ਔਰ ਆਰਐਸਐਸ ਦੇ ਵੱਡੀ ਗਿਣਤੀ ਦੇ ਵਿੱਚ ਲੋਕ ਇਸ ਸਿੱਖ ਕਤਲੇਆਮ ਦੇ ਵਿੱਚ ਸ਼ਾਮਲ ਸੀ ਭਾਵੇਂ ਬਾਅਦ ਦੇ ਵਿੱਚ ਉਹਨਾਂ ਦੇ ਖਿਲਾਫ FIR ਜਿਹੜੀਆਂ ਨੇ ਉਹ ਉਹਨਾਂ ਨੂੰ ਡਿਲੀਟ ਕਰਵਾ ਦਿੱਤਾ ਗਿਆ ਜਾਂ ਉਹਨਾਂ ਨੂੰ ਕੇਸਾਂ ਚੋਂ ਕੱਢ ਲਿਆ ਗਿਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਕੌਮ ਦੇ ਖਿਲਾਫ ਇਹ ਜਿਹੜੀ ਲੜਾਈ ਹਿੰਦੂ ਸਟੇਟ ਨੇ ਇੰਡੀਅਨ ਸਟੇਟ ਨੇ ਲੜੀ ਉਸ ਦੇ ਵਿੱਚ ਔਰ ਕਦੇ ਵੀ ਨਾ ਭਾਰਤੀ ਪਾਰਲੀਮੈਂਟ 'ਚ ਨਾ ਰਾਜ ਸਭਾ 'ਚ ਕੋਈ ਮਤਾ ਵੀ ਨਖੇਦੀ ਦਾ ਪਾਸ ਨਹੀਂ ਕੀਤਾ ਗਿਆ। ਔਰ ਦੂਸਰਾ ਉਹਨਾਂ ਨੇ ਪੁੱਛਿਆ ਵੀ ਸਾਨੂੰ ਪਾਕਿਸਤਾਨ ਦੀ ਸਰਕਾਰ ਸਾਨੂੰ ਜਾਂ ਸਾਡੇ ਹੋਰ ਨੂੰ ਕਿਉਂ ਨਹੀਂ ਸੱਦਦੀ ਕਿਸੇ ਵਰਕਸ਼ਾਪ ਲਈ ਜਾਂ ਦੂਜੇ ਲਈ।
ਦੇਖੋ ਅਜੇ ਤਾਂ ਮੈਂ ਕਦੇ ਪਾਕਿਸਤਾਨ ਨਹੀਂ ਗਿਆ। ਇਹਦੇ ਬਾਵਜੂਦ ਜਿਹੜੇ ਸਾਡੇ ਬਹੁਤ ਸਾਰੇ ਮਿਹਰਬਾਨ ਹਿੰਦੂ ਵੀਰ ਭੈਣਾਂ ਜਾਂ ਏਜੰਸੀਆਂ ਦੇ ਇੰਡੀਅਨ ਗਵਰਨਮੈਂਟ ਦੇ ਕੰਮ ਕਰਨ ਵਾਲੇ ਨੂੰ ਸਾਨੂੰ ਕਦੇ ISI ਦਾ ਏਜੰਟ ਬਣਾ ਦਿੰਦੇ ਨੇ, ਕਦੇ ਹੋਰ ਬਣਾ ਦਿੰਦੇ ਨੇ। ਵੈਸੇ ਕਦੇ ਪਾਕਿਸਤਾਨ ਸਰਕਾਰ ਨੂੰ ਵੀ ਖਿਆਲ ਵੀ ਨਹੀਂ ਆਇਆ ਉਹਨਾਂ ਨੂੰ ਵੀ, ਕਿਉਂਕਿ ਉਹ ਤਾਂ ਆਪਣੇ ਵੀ ਕਈ ਵਾਰੀ ਜਿਹੜੇ ਮਸਲੇ ਨੇ ਉਹਨਾਂ ਪ੍ਰਤੀ ਜਿਹੜਾ ਇੰਡੀਆ ਦਾ ਡਰ ਪ੍ਰਭਾਵ ਕਬੂਲਦੇ ਨੇ। ਹੁਣ ਥੋੜਾ ਬਹੁਤ ਫੌਜ ਨੇ ਅਸਰਟ ਕੀਤਾ ਤੇ ਮਾੜੀ ਮੋਟੀ ਆਵਾਜ਼ ਨਿਕਲਣ ਲੱਗੀ ਹੈ, ਨਹੀਂ ਤਾਂ ਬਹੁਤੀ ਉਹਨਾਂ ਦੀ ਸਿਵਲ ਲੀਡਰਸ਼ਿਪ ਤਾਂ ਇੰਡੀਆ ਦੇ ਔਚ ਹੀ ਇੰਨੀ ਕੁ ਹੁੰਦੀ ਹੈ ਕਿ ਉਹ ਇਸੇ ਗੱਲ ਤੇ ਹੀ ਰਹਿੰਦੇ ਨੇ ਕਿ ਜੀ ਸਾਡਾ ਕਸ਼ਮੀਰੀਆਂ ਨੂੰ ਵੀ ਸਪੋਰਟ ਕੂਟਨੀਤਿਕ ਹੈ, ਡਿਪਲੋਮੈਟਿਕ ਹੈ। ਸਿੱਖਾਂ ਦੀ ਸਪੋਰਟ ਪਬਲਿਕਲੀ ਤਾਂ ਅਜੇ ਇਹਨਾਂ ਦੇ ਵੱਸ ਦਾ ਰੋਗ ਨਹੀਂ। ਹਾਲਾਂਕਿ ਸਿੱਖ ਬੈਸਟ ਐਂਟੀਡੋਟ ਨੇ ਅਗੇਂਸਟ ਇੰਡੀਅਨ ਸਟੇਟ। ਜਿੱਦਣ ਪਾਕਿਸਤਾਨ 'ਚ ਕੋਈ ਇਸ ਕਿਸਮ ਦਾ ਢਾਂਚੇ ਜਿਹੜਾ ਸੈਟਅਪ ਆਏਗਾ ਜਿਹਨੂੰ ਲੱਗੇਗਾ ਵੀ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ, ਸਿਰਫ ਸਿੱਖਾਂ ਲਈ ਨਹੀਂ, ਈਵਨ ਪਾਕਿਸਤਾਨ ਦੀ ਸੇਫਟੀ ਸਿਕਿਉਰਿਟੀ ਲਈ ਜਾਂ ਲੌਂਗ ਟਰਮ ਐਜ਼ ਏ ਬਫਰ, ਤੇ ਉਦੋਂ ਜ਼ਰੂਰ ਅਸੀਂ ਵੀ ਖੁਸ਼ੀ ਮਹਿਸੂਸ ਕਰਾਂਗੇ ਔਰ ਪਾਕਿਸਤਾਨ ਦੇ ਵੀ ਇਹ ਹਿੱਤ 'ਚ ਹੋਏਗਾ। ਬਟ ਅੱਜ ਦੀ ਡੇਟ 'ਚ ਤਾਂ ਪਾਕਿਸਤਾਨ ਦੀ ਜਿਹੜੀ ਸਿਵਲੀਅਨ ਲੀਡਰਸ਼ਿਪ ਹੈ ਉਹ ਤਾਂ ਭਾਰਤ ਦੇ ਖੌਫ 'ਚ ਹੀ ਰਹਿੰਦੀ ਹੈ ਸਦਾ। ਜੀ ਡਾਕਟਰ ਸਾਹਿਬ, ਹੁਣ ਦੱਸੋ ਸਾਡੇ ਦਰਸ਼ਕਾਂ ਨੂੰ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜਿਹੜੀ ਬਾਣੀ ਪਹਿਲਾਂ ਗੁਰੂ ਅਰਜਨ ਸਾਹਿਬ ਦੀ ਜਿਸ ਦੇ ਉੱਤੇ ਫੁਨਹੇ ਮਹੱਲਾ ਪੰਜਵਾਂ ਉਹਨਾਂ ਦਾ ਲਾਸਟ ਵੀਕ ਜਿਹੜਾ ਉਹ ਅਖੀਰਲਾ ਸ਼ਲੋਕ ਸੀ ਜੀ। ਹੁਣ ਚੌਬੋਲੇ ਮਹੱਲਾ ਪੰਜਵਾਂ ਇੱਕ ਛੰਦ ਦਾ ਨਾਂ ਹੈ ਔਰ ਇਸ ਦੇ ਦੋ ਬੰਦ ਨੇ ਛੰਦ ਦੇ ਜੀ। ਸੰਮਨ ਜੋ ਇਸ ਪ੍ਰੇਮ ਕੀ ਦਮ ਕਿਉ ਹੋਤੀ ਸਾਠ, ਰਾਵਨ ਹੁਤੇ ਸੋ ਰੰਕ ਨੇ ਜਿਸ ਸਿਰ ਦੀਨੇ ਕਾਠ, ਪ੍ਰੀਤ ਪ੍ਰੇਮ ਤਨ ਖਚ ਰਿਹਾ बीच न राई होत, चरण कमल मन बेद्यो बूझन सुरत संजोग जी। इसका मतलब है सम्मन के दिल वाला स मन जिहड़ा दिल वाला हिम्मत वाले इंसान, सम्मत जो इस प्रेम की दम क्यों होती साठ, ये मनुख नूं प्राणी नूं एड्रैस करके कहा कि ये गल सुन ए दिल वाले बंदे, जे इस प्यार दी दुनिया दी दम क्यों होती साठ कि प्रेम दा वटांदरा हो सकता है कि प्यार दे थां ते कोई धन दे नाल पैसे नाल किसी चीज़ नूं खरीद सकता है। फिर रावण हुते सो रंक नाहे जिस सिर दीने काट। हुण रावण दे 10 सिरां दी कहानी तां पता है जी कि जी वो 10 सिरां वाले रावण ने आ काम कीता है, पर गुरु अर्जन साहब उस दा पहला पिछोकड़ जिहड़ा इन्हां दे इतिहास की कहानी है कि उसने शिव जी नूं रिझाण दे लई 11 वार अपना सिर कट के पेश कीता सी। ते गुरु साहब ने कहा कि रावण इन्ना अमीर लंका दा मालक वो कोई गरीब नहीं सी। जे धन दे नाल रब रिझाया जा सकदा हुंदा ते वो सिर कट के क्यों दिंदा। इसी तरह जिहड़ी प्रेम दी दुनिया है, प्यार दी दुनिया है, उत्थे धन दी थां नहीं है। सम्मन जो इस प्रेम की दम क्यों होती साठ, पैसे दे नाल तुसी किसी चीज दा तबादला नहीं कर सकते। और दूसरे बंद दे विच इस नूं होर स्पष्ट कीता है, प्रीत प्रेम थन तन खच रहा बीच न राई होत, के अंदर जे प्यार दे नाल भरिया होया है, तन मन सारा प्रेम दे विच डुबिया होया है, और उस दे विच बीच कहंदे ने विथ नूं जरा जिन्नी भी विथ नहीं है अपने प्यारे लई, प्यारे तो इस कदर तन और मन प्रेम दे विच गुणुंद है। चरण कमल मन बेद्यो, उस प्यारे दे निरंकार दे कमल वर्गे चरना दे विच मन जिहड़ा है वो पुड़िया होया। बूझन सुरत संजोग, ते उस दी बुझ सूझ-बूझ मन भी जिहड़ा उस दा सुरत संजोग, मन भी निरंकार दे विच जुड़िया होया ते सुरत भी उस दे विच जुड़ी हुई है। ते इहो जे मनुख ते फिर प्यारे दे विच प्रीत प्रेम तन खच रहा बीच न राई होत, उस दे प्यार चो तन और मन खचत है, भरिया होया है, और उस दी अपने प्यारे नालों राई जिन्नी भी विथ नहीं हुंदी। सो ये गुरु अर्जन साहब दा उपदेश है ਜਿਹਨੂੰ ਅਸੀਂ ਅੱਜ ਦੇ ਦਿਨ ਲਈ ਚੁਣੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@uh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।